ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਹਨਾਂ ਤੌਖਲਿਆਂ, ਉਹਨਾਂ ਚਿੰਤਾ, ਉਹਨਾਂ ਝੋਰਿਆਂ ਦੇ ਨਿਸਤਾਰੇ ਤੋਂ ਜਾਂ ਉਹਨਾਂ ਦੇ ਬਾਰੇ ਕਈ ਅਹਿਮ ਅਪਡੇਟਸ ਤੋਂ ਜਿਹੜੀਆਂ ਜੰਗ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਇੱਕ ਸਵਾਲ ਦੇ ਰੂਪ ਦੇ ਵਿੱਚ ਬਹੁਤ ਸਾਰਾ ਇਸ ਟਾਈਮ ਜਾਣਕਾਰੀਆਂ ਦਾ ਪ੍ਰਵਾਹ ਚੱਲਦਾ ਹੈ, ਪਰ ਇਹ ਨਿਸਤਾਰਾ ਕਰਨਾ ਇਸ ਫੈਸਲੇ ਤੇ ਪੁੱਜਣਾ ਬੜਾ ਔਖਾ ਹੋ ਚੁੱਕਿਆ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗਲਤ। ਮੀਡੀਆ ਦਾ ਤਾਂ ਰੋਲ ਹੈਗਾ ਹੀ ਹੈਗਾ, ਉਹਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ ਹੀ, ਪਰ ਨਾਲ ਨਾਲ AI ਦੁਆਰਾ ਜਿਹੜੀ ਬਣਾਈ ਗਈ ਫੁਟੇਜ ਹੈ ਜਾਂ ਹੋਰ ਜਿਹੜੀਆਂ ਪੁਰਾਣੀਆਂ ਫੁਟੇਜ ਆ ਉਹਨਾਂ ਦੇ ਹਵਾਲਿਆਂ ਦੇ ਨਾਲ ਇਹ ਨਿਸਤਾਰਾ ਕਰਨਾ, ਇਸ ਫੈਸਲੇ ਤੇ ਪਹੁੰਚਣਾ ਬਹੁਤ ਔਖਾ ਹੋਇਆ ਪਿਆ ਵੀ ਕਿਹੜੀ ਘਟਨਾ ਸਹੀ ਹੈ ਤੇ ਕਿਹੜੀ ਘਟਨਾ ਗਲਤ। ਸ਼ੁਰੂਆਤ ਕਰੀਏ ਇਹਨਾਂ ਤੰਦਾਂ ਨੂੰ ਖੋਲਣ ਤੋਂ। 에ਅਰ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਕਹਿੰਦੇ 에ਅਰਪੋਰਟ ਤੇ ਸਕੂਲ ਦੇ ਨਾਲ ਨਾਲ ਹੁਣ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਉਹ ਬੰਦ ਕੀਤਾ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੱਲ ਦੇਰ ਰਾਤ ਜਦੋਂ ਆਪਾਂ ਕੱਲ ਪ੍ਰੋਗਰਾਮ 'ਚ ਵੀ ਆਪਾਂ ਚਰਚਾ ਕੀਤੀ ਸੀ ਕਿ ਭਾਰਤ ਦੀ ਮੰਗਲਵਾਰ ਦੀ ਰਾਤ ਤੇ ਬੁੱਧਵਾਰ ਦੀ ਸਵੇਰ ਚੜ੍ਹਨ ਤੋਂ ਪਹਿਲਾਂ 1 ਵਜੇ ਸ਼ੁਰੂ ਕਰਕੇ 1:30 ਵਜੇ ਤੱਕ ਇਹ ਕਾਰਵਾਈ ਨਿਬੇੜ ਕੇ ਭਾਰਤ ਦੀਆਂ ਤਿੰਨੇ ਫੌਜਾਂ ਦਾ ਸਾਂਝਾ ਮਿਸ਼ਨ ਸੀ, ਜਿਸ 'ਚ ਉਹਨਾਂ ਨੇ ਕਿਹਾ ਕਿ ਅਸੀਂ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਔਰ 24 ਤੋਂ ਵੱਧ 24 ਮਿਜ਼ਾਈਲਾਂ ਛੱਡੀਆਂ ਨੇ, ਜਿਹਦੇ ਵਿੱਚ ਮਤਲਬ ਕਿ ਉੱਥੇ ਕਈ ਅੱਤਵਾਦੀ ਮਾਰੇ ਗਏ। ਸੋ ਇਸ ਦੇ ਦਰਮਿਆਨ ਹੀ ਮਤਲਬ ਕਿ ਉਸ ਕਾਰਵਾਈ ਦੇ ਦਰਮਿਆਨ ਹੀ ਤੁਰੰਤ ਇਹ ਵੀ ਫਿਕਰ ਸੀਗਾ ਕਿ ਅਗਲੇ ਦਿਨ ਫਿਰ ਕੋਈ ਕਾਰਵਾਈ ਹੋ ਸਕਦੀ ਹੈ, ਦੁਬਾਰਾ ਜੰਗ ਵਾਲੀ ਸਥਿਤੀ ਬਣ ਸਕਦੀ ਹੈ। ਬੇਸ਼ੱਕ LOC ਦੇ ਉੱਤੇ ਗੋਲੀਬਾਰੀ ਹੋ ਰਹੀ ਆ ਤੇ ਉਹਦੇ ਵਿੱਚ 15 ਤੋਂ ਵੱਧ ਜਾਨਾਂ ਜਾਣ ਦੀ ਪੁੰਛ ਖੇਤਰ ਤੋਂ ਖਬਰ ਮਿਲ ਰਹੀ ਆ ਕਿ 15 ਤੋਂ ਵੱਧ ਭਾਰਤੀਆਂ ਦੀ ਜਾਨ ਗਈ, ਜਿਹਦੇ ਵਿੱਚ ਪੁੰਛ ਦਾ ਗੁਰੂ ਘਰ ਵੀ ਨਿਸ਼ਾਨੇ ਤੇ ਆਇਆ ਤੇ ਉੱਥੋਂ ਦੇ 3 ਸਿੰਘ ਵੀ, ਜਿਨ੍ਹਾਂ 'ਚ ਇੱਕ ਰਾਗੀ ਸਿੰਘ ਵੀ ਨੇ, ਉਹ ਵੀ ਸ਼ਹੀਦ ਹੋਏ ਨੇ ਉਸ ਗੋਲੀਬਾਰੀ ਦੇ ਵਿੱਚ। ਸੋ ਇਹ ਘਟਨਾ ਵੀ ਸਾਹਮਣੇ, ਜਿਹਦੀ ਨਿੰਦਾ ਜਥੇਦਾਰ ਸਾਹਿਬ ਨੇ ਵੀ, SGPC ਦੇ ਪ੍ਰਧਾਨ ਨੇ ਵੀ ਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਤੇ ਭਾਰਤ ਵੱਲੋਂ ਕੀਤੀ ਗਈ ਆ। ਸੋ ਇਸ ਤਰ੍ਹਾਂ ਦੀਆਂ ਲਗਾਤਾਰ ਗੋਲੀਬਾਰੀ ਦੇ ਵਿੱਚ ਇੱਧਰਲੇ ਆਮ ਸਿਵਲਿਅਨ ਵੀ ਮਾਰੇ ਜਾ ਰਹੇ ਨੇ ਤੇ ਉੱਧਰ ਵੀ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਇਹ 에ਅਰ ਸਟ੍ਰਾਈਕ ਤੋਂ ਬਾਅਦ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਤੇਜ਼ ਹੋਈਆਂ ਨੇ। ਕੁਝ ਥਾਵਾਂ ਦੇ ਉੱਤੇ ਧਮਾਕਿਆਂ ਦੀਆਂ ਵੀ ਖਬਰਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਦੇਖਦਾ ਸੀਗਾ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਨੂੰ ਸੂਚਨਾ ਮਿਲਦੀ ਹੈ ਕਿ ਕੋਈ ਧਮਾਕੇ ਦੀ ਆਵਾਜ਼, ਅਸੀਂ ਜਦੋਂ ਪਹੁੰਚਦੇ ਹਾਂ ਤਾਂ ਕੁਛ ਅਜਿਹਾ ਨਹੀਂ ਮਿਲਿਆ, ਫਿਰ ਅਸੀਂ ਤੁਰੰਤ ਬਲੈਕਆਊਟ ਕੀਤਾ ਸੋ ਤਾਂ ਕਿ ਕੁਛ ਅਜਿਹਾ ਨਾ ਹੋਵੇ। ਸੋ ਇਸ ਲਈ ਰਾਤ ਕਾਫੀ ਮਤਲਬ ਕਿ ਇਸ ਸਥਿਤੀ 'ਚੋਂ ਲੰਘੀ ਆ ਕਿ ਕੁਝ ਵੀ, ਉਹ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਫੈਲ ਵੀ ਰਿਹਾ, ਆਪਾਂ ਉਹਦੇ ਤੇ ਵੀ ਆਵਾਂਗੇ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, ਇਹ ਸਟ੍ਰਾਈਕ ਤੋਂ ਬਾਅਦ 7 ਸੂਬਿਆਂ ਦੇ 11 에ਅਰਪੋਰਟ ਬੰਦ ਕਰ ਦਿੱਤੇ ਗਏ ਨੇ, ਜਿਨ੍ਹਾਂ 'ਚ ਅੰਮ੍ਰਿਤਸਰ ਦਾ 에ਅਰਪੋਰਟ 10 ਮਈ ਤੱਕ ਲਈ ਬੰਦ ਕਰ ਦਿੱਤਾ ਗਿਆ। ਸੋ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਤੇ ਕਸ਼ਮੀਰ ਵਾਲਾ ਜਿਹੜਾ ਸ਼੍ਰੀਨਗਰ ਵਾਲਾ 에ਅਰਪੋਰਟ ਹੈ ਉਹਨੂੰ ਬੰਦ ਕੀਤਾ ਗਿਆ। ਲੇਹ ਲਦਾਖ ਦਾ ਲੇਹ 에ਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਰਾਜਸਥਾਨ ਵਾਲਾ ਬੀਕਾਨੇਰ ਤੇ ਜੋਧਪੁਰ ਵਾਲਾ 에ਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਗੁਜਰਾਤ ਦਾ ਰਾਜਕੋਟ, ਭੁੱਜ ਤੇ ਜਾਮਨਗਰ ਵਾਲਾ 에ਅਰਪੋਰਟ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦਾ ਧਰਮਸ਼ਾਲਾ ਵਾਲਾ 에ਅਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਪੰਜਾਬ ਦਾ ਅੰਮ੍ਰਿਤਸਰ 에ਅਰਪੋਰਟ ਦਾ ਆਪਾਂ ਗੱਲ ਕਰਕੇ ਹਟੇ ਹਾਂ ਤੇ ਇਸੇ ਤਰ੍ਹਾਂ ਚੰਡੀਗੜ੍ਹ ਜਿਹੜਾ ਮੋਹਾਲੀ ਦੇ ਵਿੱਚ 에ਅਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਸੋ ਇਹ ਇੱਥੋਂ ਉਡਾਨਾਂ ਰੋਕ ਦਿੱਤੀਆਂ ਗਈਆਂ। ਅੰਮ੍ਰਿਤਸਰ ਤੋਂ ਕੁਝ ਉਡਾਨਾਂ ਨੂੰ ਤਬਦੀਲ ਕਰਕੇ ਇੱਧਰ ਵੀ ਲਿਆਂਦਾ ਗਿਆ, ਦਿੱਲੀ ਵੀ ਲਿਆਂਦਾ ਗਿਆ, ਜਦੋਂ ਕਿ ਦਿੱਲੀ ਦੇ ਵੀ 에ਅਰਪੋਰਟ ਦੇ ਉੱਤੇ ਦਾ ਕਾਫੀ ਅਸਰ ਦਿਖਿਆ। 150 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਦਿੱਲੀ 에ਅਰਪੋਰਟ ਤੋਂ। ਸੋ ਉੱਥੇ ਵੀ ਇਹ ਅਸਰ ਦੇਖਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਵਾਲਾ 에ਅਰ ਸਪੇਸ ਆ ਉਹ ਵਰਤਣਾ ਬੰਦ ਕਰ ਦਿੱਤਾ ਗਿਆ। ਪਾਕਿਸਤਾਨੀ 에ਅਰ ਸਪੇਸ ਬਿਲਕੁਲ ਬੰਦ ਹੈ। ਸੋ ਇਸੇ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ ਸਰਹੱਦੀ ਖੇਤਰ ਵਾਲੇ ਜਿਹੜੇ 5 ਜ਼ਿਲ੍ਹੇ ਨੇ ਉਹਨਾਂ 'ਚ ਸਕੂਲ ਬਿਲਕੁਲ ਬੰਦ ਨੇ। ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਾਲੇ ਸਾਰੇ ਸਕੂਲ ਪੂਰੀ ਤਰ੍ਹਾਂ ਬੰਦ ਨੇ, ਹੋਰ ਵਿੱਦਿਅਕ ਅਦਾਰੇ ਬੰਦ ਨੇ। ਪੰਜਾਬ ਦੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਇਹਨਾਂ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਨੇ। ਪਰ ਜਿਵੇਂ ਤੁਸੀਂ ਸਵਾਲ ਕੀਤਾ ਉਹ ਬਿਲਕੁਲ ਦਰੁਸਤ ਹੈ ਜੀ ਕਿ ਕਰਤਾਰਪੁਰ ਕੋਰੀਡੋਰ ਵੀ ਫਿਲਹਾਲ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ। ਜਿਸ ਦਿਨ ਮੰਗਲਵਾਰ ਦੀ ਰਾਤ ਨੂੰ ਇਹ ਸਟ੍ਰਾਈਕ ਹੁੰਦੀ ਹੈ ਉਹ ਤੋਂ ਅਗਲੀ ਸਵੇਰ ਜਿਹੜਾ ਬੁੱਧਵਾਰ ਦਾ ਦਿਨ ਸੀ, ਉਦੋਂ ਦੇ ਲਈ 500 ਦੇ ਕਰੀਬ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਲਈ ਜਾਣਾ ਸੀ। ਉਹਨਾਂ ਦੀ ਗਿਣਤੀ 491 ਦੇ ਕਰੀਬ ਦੱਸੀ ਜਾ ਰਹੀ ਹੈ ਕਿ ਜਿਹਨਾਂ ਦੀ ਰਜਿਸਟ੍ਰੇਸ਼ਨ ਸੀ। 491 ਦੇ ਵਿੱਚੋਂ 60 ਸ਼ਰਧਾਲੂ ਹੀ ਪਹੁੰਚੇ ਸੀ, ਠੀਕ ਹੈ ਜੀ, ਡੇਰਾ ਬਾਬਾ ਨਾਨਕ, ਸੋ ਜਿੱਥੋਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਜਾਣਾ ਸੀ। ਸੋ ਉਹਨਾਂ 60 ਸ਼ਰਧਾਲੂਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਇਸ ਮੌਕੇ ਮਾਹੌਲ ਨਹੀਂ ਹੈ ਜਾਣ ਦਾ, ਇਸ ਲਈ ਅਸੀਂ ਕਰਤਾਰਪੁਰ ਕੋਰੀਡੋਰ ਨੂੰ ਵੀ ਫਿਲਹਾਲ ਰੋਕ ਰਹੇ ਹਾਂ ਤੇ ਆਪਾਂ ਜਦੋਂ ਮਾਹੌਲ ਸੁਖਾਵਾਂ ਹੋ ਜਾਊਗਾ ਦੁਬਾਰਾ ਰਜਿਸਟ੍ਰੇਸ਼ਨ ਖੁੱਲੂਗੀ, ਤੁਸੀਂ ਨਵੇਂ ਸਿਰਿਓਂ ਅਪਲਾਈ ਕਰਿਓ, ਇਹਦਾ ਹਵਾਲਾ ਦੇ ਕੇ ਤੇ ਤੁਹਾਨੂੰ ਦੁਬਾਰਾ ਮਨਜ਼ੂਰੀ ਮਿਲੇਗੀ। ਸੋ ਅੱਜ ਨਹੀਂ ਜਾ ਸਕਦੇ। ਸੋ ਇਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਨੂੰ ਵੀ ਰੋਕ ਦਿੱਤਾ ਗਿਆ, ਉਹ ਵੀ ਬੰਦ ਹੈ। ਤੇ ਦਿੱਲੀ 에ਅਰਪੋਰਟ ਤੋਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਉੱਥੇ 150 ਦੇ ਕਰੀਬ ਫਲਾਈਟਾਂ ਦਾ ਪ੍ਰਭਾਵਿਤ ਹੋਣ ਦਾ ਜਾਣਕਾਰੀ ਮਿਲ ਰਹੀ ਹੈ। ਸੋ ਕਾਫੀ ਮਤਲਬ ਕਿ ਕਹਿ ਸਕਦੇ ਹੋ ਤਣਾਅ ਵਾਲਾ ਮਾਹੌਲ ਹੈ ਔਰ
ਇੱਕ ਪਾਸੇ LOC ਦੇ ਉੱਤੇ ਜਿਵੇਂ ਆਪਾਂ ਗੱਲ ਕੀਤੀ ਆ, ਕਸ਼ਮੀਰ ਦੇ ਵਿੱਚ ਉਧਰ ਗੋਲੀਬਾਰੀ ਹੋ ਰਹੀ ਆ, ਪੁੰਛ ਖੇਤਰ ਦੀ ਆਪਾਂ ਗੱਲ ਕੀਤੀ, ਉਹ ਤੋਂ ਇਲਾਵਾ ਕੁਝ ਹੋਰ ਥਾਵਾਂ ਦੇ ਉੱਤੇ ਵੀ ਗੋਲੀਬਾਰੀ ਧਮਾਕੇ ਦੀਆਂ ਖਬਰਾਂ ਜਾਂ ਸੀਜ਼ ਫਾਇਰ ਤੋੜਨ ਦੀਆਂ ਫਿਰ ਜਵਾਬੀ ਕਾਰਵਾਈ ਦੀਆਂ ਖਬਰਾਂ ਆ ਰਹੀਆਂ ਨੇ। ਇਹਦੇ ਵਿੱਚ ਖਾਸ ਕਰਕੇ ਕਸ਼ਮੀਰ ਖੇਤਰ ਤੋਂ ਤਾਂ ਲੋਕ ਪਲਾਇਨ ਕਰਦੇ ਵੀ ਨਜ਼ਰ ਆਏ, ਤੇ ਇੱਧਰ ਪੰਜਾਬ ਦੇ ਵੀ ਸਰਹੱਦੀ ਪਿੰਡਾਂ ਦੇ ਵਿੱਚੋਂ ਮਤਲਬ ਕਿ ਲੋਕਾਂ ਨੇ ਟਰੈਲੀਆਂ 'ਚ ਸਮਾਨ, ਜ਼ਰੂਰੀ ਸਮਾਨ ਜਾਂ ਪਰਿਵਾਰਕ ਜੀਆਂ ਨੂੰ, ਬੱਚਿਆਂ ਬਜ਼ੁਰਗਾਂ ਨੂੰ ਦੂਜੀ ਥਾਂ ਤੇ ਤਬਦੀਲ ਕਰਨਾ ਸ਼ੁਰੂ ਕੀਤਾ। ਕਈ ਪਿੰਡਾਂ 'ਚ ਜਿਹੜੇ ਐਨ ਸਰਹੱਦ ਦੇ ਉੱਤੇ ਨੇ ਉੱਥੇ ਇੱਕ ਜੀਅ ਵੀ ਘਰ 'ਚ ਰਹਿ ਗਿਆ, ਔਰ ਕਈ ਪਿੰਡ ਅਜੇ ਵੀ ਡਟੇ ਨੇ ਕਿ ਜਿਵੇਂ ਫੌਜ ਨਹੀਂ ਆਈ ਉਵੇਂ ਜੰਗ ਨਹੀਂ ਲੱਗ ਰਹੀ, ਇਸ ਲਈ ਉੱਥੇ ਕਾਇਮ ਨੇ। ਪਰ ਇਹ ਉਹ ਮੌਕਾ ਹੈ ਪ੍ਰਵੀਨ ਜੀ, ਜਦੋਂ ਘਰਾਂ 'ਚ ਦਾਣੇ ਆਏ ਹੋਣ, ਅਨਾਜ ਸੰਭਾਲਣਾ ਹੋਵੇ, ਹਨਾ, ਪੂਰੇ ਸਾਲ ਦਾ ਦਾਣਾ ਫੱਕਾ ਆਪਾਂ ਢੋਲਾਂ 'ਚ ਪਾਉਣਾ, ਭੜੋਲਿਆਂ 'ਚ ਪਾਉਣਾ ਹੋਵੇ, ਉਸ ਸਮੇਂ ਹੈ। ਸੋ ਇਸ ਲਈ ਇਹ ਕਾਫੀ ਔਖਾ ਦੌਰ ਹੈ, ਪਰ ਮੁਲਕ ਕਹਿੰਦਾ ਕਿ ਅਸੀਂ ਫੌਜ ਦੇ ਨਾਲ ਆ, ਤੇ ਪੰਜਾਬ ਵੀ ਕਹਿੰਦਾ ਅਸੀਂ ਫੌਜ ਦੇ ਨਾਲ ਆ, ਪਰ ਅਸੀਂ ਜੰਗ ਦੇ ਹਾਮੀ ਨਹੀਂ ਆ। ਸੋ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਮਨ ਚਾਹੁੰਦੇ ਹਾਂ, ਕਿਉਂਕਿ ਇਹ ਜਮਨਾ ਪਾਰ ਵਾਲੇ ਮਹਿਸੂਸ ਹੀ ਨਹੀਂ ਕਰ ਸਕਦੇ ਕਿ ਜਿਹੜੇ ਸਰਹੱਦ ਤੇ ਸੂਬੇ ਨੇ ਉਹ ਕਿਸ ਸਥਿਤੀ 'ਚ ਹੁੰਦੇ ਨੇ। ਸੋ ਅਸੀਂ ਆਪਣਾ ਵੀ ਵਾਰਦੇ ਹਾਂ, ਆਪਣੇ ਬੱਚੇ ਵੀ ਫੌਜ 'ਚ ਭੇਜਦੇ ਹਾਂ, ਹੈਨਾ, ਤੇ ਜੇ ਅਸੀਂ ਸੱਤਾ ਨੂੰ, ਸਰਕਾਰ ਨੂੰ ਸਵਾਲ ਕਰਦੇ ਹਾਂ, ਫਿਰ ਸਾਨੂੰ ਦੇਸ਼ ਧਰੋਹੀ ਗਦਾਰਨ ਲਾਲਣ ਲੱਗੇ ਵੀ ਦੇਰ ਨਹੀਂ ਲਾਉਂਦੇ ਤੁਸੀਂ, ਹੈਨਾ। ਤੁਸੀਂ ਤਾਂ ਉਹ ਬੱਚੀ ਨਹੀਂ ਛੱਡੀ ਜਿਹੜਾ ਆਪਣਾ ਘਰ ਵਾਲਾ ਗਵਾ ਕੇ ਆਈ, ਹੈਨਾ, ਕਰਨਾਲ ਦੀ ਉਹ ਧੀ ਜਿਹਦੇ ਹੱਥਾਂ 'ਚ ਚੂੜਾ ਸੀ ਤੇ ਹੱਥਾਂ ਤੇ ਮਹਿੰਦੀ ਸੀ, ਉਹ ਨਹੀਂ ਤੁਸੀਂ ਉਹਨੂੰ ਬਖਸ਼ੀ। ਉਹਨੇ ਜਦੋਂ ਆ ਕੇ ਸਵਾਲ ਕੀਤਾ ਕਿ ਬਈ ਕਸ਼ਮੀਰੀਆਂ ਨੇ ਸਾਡਾ ਬਹੁਤ ਸਾਥ ਦਿੱਤਾ, ਉਹਨਾਂ ਬਾਰੇ ਨਾ ਕੁਝ ਬੋਲੋ, ਤੇ ਤੁਸੀਂ ਤਾਂ ਉਹਨੂੰ ਵੀ ਟਰੋਲ ਕੀਤਾ। ਸੋ ਇਸ ਲਈ ਇਹ ਟਰੋਲ ਦੀ ਪਰਵਾਹ ਨਹੀਂ ਕਰਦਾ ਪੰਜਾਬ, ਪਰ ਸਹੀ ਨੂੰ ਸਹੀ, ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸਵਾਲ ਤਾਂ ਸਰਕਾਰ ਮੂਹਰੇ ਖੜਾ ਹੈ ਨਾ ਕਿ ਉਹ ਦਿਨ ਦਿਹਾੜੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਚਲੇ ਗਏ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਦਾ ਬਦਲਾ 에ਅਰ ਸਟ੍ਰਾਈਕ ਰਾਹੀਂ ਲੈ ਲਿਆ, ਹੈਨਾ, ਪਰ ਸਵਾਲ ਤਾਂ ਇਹ ਕਿ ਉਹ ਦਿਨ ਦਿਹਾੜੇ ਆਏ, ਅੰਜਾਮ ਦੇ ਕੇ ਚਲੇ ਗਏ। ਸਾਡੀਆਂ ਏਜੰਸੀਆਂ, ਸਾਡੇ ਸੁਰੱਖਿਆ ਸਿਸਟਮ ਫੇਲੀਅਰ ਕਿਉਂ ਹੋਇਆ? ਹੁਣ ਤਾਂ ਜੰਮੂ ਕਸ਼ਮੀਰ ਹੈ ਵੀ ਯੂਟੀ ਹੈ, ਉੱਥੋਂ ਦੀ ਪੁਲਿਸ ਵੀ ਤੇ ਸੁਰੱਖਿਆ ਦਸਤੇ ਵੀ, ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਹੈ। ਤੇ ਜੇ ਇਨਪੁਟ ਸੀ ਤਾਂ ਫਿਰ 3 ਦਿਨ ਪਹਿਲਾਂ ਮੋਦੀ ਦਾ ਦੌਰਾ ਕਿਉਂ ਰੱਦ ਕੀਤਾ ਉੱਥੋਂ? ਤੇ ਜੇ ਮੋਦੀ ਦਾ ਦੌਰਾ ਰੱਦ ਹੋ ਸਕਦਾ ਤਾਂ ਸੈਲਾਨੀਆਂ ਨੂੰ ਸੁਰੱਖਿਆ ਵੀ ਦਿੱਤੀ ਜਾ ਸਕਦੀ ਹੈ। ਔਰ ਪਹਿਲਗਾਮ ਉਹ ਘਾਟੀ ਹੈ ਜਿੱਥੋਂ ਅਮਰਨਾਥ ਦੇ ਯਾਤਰੂਆਂ ਨੇ ਵੀ, ਸ਼ਰਧਾਲੂਆਂ ਨੇ ਵੀ ਲੰਘਣਾ, ਤੇ ਤੁਸੀਂ ਤਾਂ ਵੀ ਗੰਭੀਰਤਾ ਨਾਲ ਨਹੀਂ ਲਿਆ, ਇਨਪੁਟ ਮਿਲਦਿਆਂ ਹੋਇਆਂ ਵੀ, ਤੁਹਾਡੇ ਕੋਲ ਹੁੰਦਿਆਂ ਹੋਇਆਂ ਵੀ। ਸੋ ਇਸ ਦੇ ਲਈ ਇਹ ਸਵਾਲ ਜਿਉਂ ਦਾ ਤਿਉਂ ਖੜਾ ਹੈ, ਇਹਦਾ ਜਵਾਬ ਸਰਕਾਰ ਨਹੀਂ ਦੇ ਰਹੀ, ਪਰ ਮਿਸ਼ਨ ਸੰਧੂਰ ਦੇ ਰਾਹੀਂ ਮਤਲਬ ਇਹ ਬਿਆਨੀਆਂ ਜ਼ਰੂਰ ਕਢਿਆ ਜਾ ਰਿਹਾ। ਔਰ ਕੁਝ ਧਿਰਾਂ ਇਸ ਨੂੰ ਇਸ ਪਹਿਲੂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਕਿ ਜੇ ਜਿਹੜਾ ਸੰਧੂਰ ਸ਼ਬਦ ਹੈ ਉਹ ਹਿੰਦੂ ਮਿੱਥ ਚੋਂ ਆਉਂਦਾ, ਉਹਦੇ ਹਵਾਲੇ ਨਾਲ ਕਿ ਹਾਂ ਇਹ ਸਾਡਾ ਮਤਲਬ ਕਿ ਸੁਹਾਗ ਦੇ ਨਾਲ ਜੁੜਿਆ, ਤੇ ਫਿਰ ਜੇ ਆਪਾਂ ਉਸ ਪ੍ਰਤੀਕ ਨੂੰ ਵਰਤਦੇ ਹਾਂ ਮਿਸ਼ਨ ਸੰਧੂਰ ਦੇ ਰੂਪ 'ਚ, ਫਿਰ ਹਿੰਦੂ ਧਰਮ ਦੇ ਵਿੱਚ ਤਾਂ ਇਹ ਵੀ ਰੀਤ ਰਹੀ ਆ ਕਿ ਬਈ ਜੇ ਸੂਰਜ ਛਿਪ ਜਾਵੇ ਉਹ ਤੋਂ ਬਾਅਦ ਜੰਗ ਨਹੀਂ, ਤੇ ਰਾਮਾਇਣ ਤੇ ਮਹਾਭਾਰਤ ਤੋਂ ਵੱਡੀ ਤਾਂ ਕੋਈ ਉਦਾਹਰਨ ਨਹੀਂ ਸਾਡੇ ਮੂਹਰੇ। ਤੇ ਫਿਰ ਉਹ ਕਹਿੰਦੇ ਇਸ ਸਮੇਂ ਕਿਉਂ ਜੀ? ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜਦੋਂ ਅੱਜ ਦੀ ਟੈਕਨੋਲੋਜੀ ਦਾ ਯੁੱਗ ਹੈ, ਅੱਜ ਦੇ ਦੌਰ 'ਚ ਤੁਹਾਨੂੰ ਮੌਕੇ ਦੀ ਨਜਾਕਤ ਨੂੰ ਸਮਝ ਕੇ ਉਹ ਫੈਸਲਾ ਕਰਨਾ ਪੈਂਦਾ ਕਿ ਸ਼ਾਇਦ ਦਿਨ ਦਿਹਾੜੇ ਹੋਵੇ ਤਾਂ ਵੱਧ ਨੁਕਸਾਨ ਹੋਵੇ, ਵੱਧ ਤਣਾਅ ਹੋਵੇ, ਵੱਧ ਭਗਦੜ ਮਚੇ। ਇਸ ਲਈ ਕਹਿੰਦੇ ਕਿ ਅੱਜ ਕੱਲ੍ਹ ਤਾਂ ਟਾਰਗੇਟ ਮਿਥ ਲਏ ਜਾਂਦੇ ਨੇ, ਤੇ ਉਹ ਟਾਰਗੇਟ ਦੇ ਉੱਤੇ ਹੀ ਮਤਲਬ ਭਾਰਤ ਦੀ ਫੌਜ ਨੇ ਬੜੀ ਗੰਭੀਰਤਾ ਨਾਲ ਬਿਆਨੀਆਂ ਕਰਕੇ ਕਿਹਾ ਕਿ ਅਸੀਂ ਤਾਂ ਸਿਰਫ ਅੱਤਵਾਦੀ ਟਿਕਾਣੇ ਨਸ਼ਟ ਕੀਤੇ ਨੇ। ਜੀ ਬਿਲਕੁਲ।